ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਆਪਣੇ ਧੰਨਵਾਦ ਕਰਦੀ ਹਾਂ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਕਿ ਦੂਰੋਂ ਨੇੜੇ ਪਹੁੰਚ ਕੇ ਸਾਡੇ ਫਰਸਟ ਟੀਵੀ 84 ਦਾ ਜਿਹੜਾ ਫੰਡ ਰੇਜ਼ਿੰਗ ਗਾਲਾ ਸੀਗਾ ਉਸ ਦੇ ਵਿੱਚ ਪਹੁੰਚੇ ਸਾਨੂੰ ਸਪੋਰਟ ਕੀਤਾ। ਸੋ ਥੈਂਕ ਯੂ ਸੋ ਮਚ ਫॉर दैट। ਆਪਣਾ ਪਿਆਰ ਸਾਡੇ ਨਾਲ ਇਸੇ ਤਰ੍ਹਾਂ ਵਿਖਾਉਂਦੇ ਰਹੋ। ਸੋ ਵੀਅਰਸ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਆਸਟ੍ਰੇਲੀਆ ਵਿੱਚ ਮਾਰਚ 10, 11, 12, 13 ਨੂੰ ਹੋਏ ਵਰਲਡ ਸਿੱਖ ਕਾਨਫਰੰਸ ਬਾਰੇ ਗੱਲਬਾਤ ਕਰਾਂਗੇ। ਇਸ ਕਾਨਫਰੰਸ ਦੇ ਵਿੱਚ ਆਸਟ੍ਰੇਲੀਆ ਤੋਂ ਇਲਾਵਾ ਪੰਜਾਬ, USA, ਕੈਨੇਡਾ, ਨਿਊਜ਼ੀਲੈਂਡ ਇਤਿਆਦਿਕ ਦੇਸ਼ਾਂ ਤੋਂ ਨੁਮਾਇੰਦੇ ਪਹੁੰਚੇ ਜਿਨ੍ਹਾਂ ਨੇ ਸਿੱਖਾਂ ਨੂੰ ਦਰਪੇਸ਼ ਪ੍ਰੋਬਲਮਸ ਤੇ ਗੱਲਬਾਤ ਕੀਤੀ। ਸ਼ਾਰਟ ਟਰਮ, ਲੌਂਗ ਟਰਮ ਸੋਲੂਸ਼ਨਸ ਕੱਢੇ। ਇਹਨਾਂ ਸੋਲੂਸ਼ਨਸ ਨੂੰ ਕਿਵੇਂ ਇੰਪਲੀਮੈਂਟ ਕੀਤਾ ਜਾਵੇ ਇਸ ਬਾਰੇ ਵਿਚਾਰ ਹੋਏ ਅਤੇ ਮਤੇ ਪਾਸ ਕੀਤੇ ਗਏ। ਸੋ ਇਹ ਸਾਰੀ ਕਾਨਫਰੰਸ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਸਫਲ ਰਹੀ। ਵਿਊਅਰਸ ਅੱਜ ਅਸੀਂ ਇਸ ਕਾਨਫਰੰਸ ਦੀ ਆਊਟਕਮ ਰਿਪੋਰਟ ਬਾਰੇ ਗੱਲਬਾਤ ਕਰਾਂਗੇ। ਵਰਲਡ ਸਿੱਖ ਕਾਨਫਰੰਸ ਆਫ ਆਸਟ੍ਰੇਲੀਆ ਦੇ ਕਨਵੀਨਰ ਅਤੇ ਸੁਪਰੀਮ ਸਿੱਖ ਕਾਉਂਸਲ ਆਫ ਆਸਟ੍ਰੇਲੀਆ ਦੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਗੁਰਬਖਸ਼ ਸਿੰਘ ਵੇਂਸ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਨਾ ਆਸਟ੍ਰੇਲੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ, ਇੰਨੇ ਵੱਡੇ ਪੱਧਰ ਤੇ ਜਿਹੜੀ ਵਰਲਡ ਸਿੱਖ ਕਾਨਫਰੰਸ ਹੋਈ, ਬਹੁਤ ਸਾਰੇ ਬੁੱਧੀਜੀਵੀ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ। ਇਹ ਕਾਨਫਰੰਸ 4 ਦਿਨ ਦੀ ਸੀ। ਸੋ ਅਸੀਂ ਸਭ ਤੋਂ ਪਹਿਲਾਂ ਫਰਸਟ ਡੇ ਤੋਂ ਸ਼ੁਰੂ ਕਰਦੇ ਹਾਂ। ਸਾਨੂੰ ਦੱਸੋ ਕਿ ਪਹਿਲੇ ਦਿਨ ਦਾ ਸਬਜੈਕਟ ਕੀ ਸੀਗਾ, ਪਹਿਲੇ ਦਿਨ ਦਾ ਪੂਰਾ ਫਰੇਮਵਰਕ ਹੈ, ਉਸ ਬਾਰੇ ਸਾਨੂੰ ਜਾਣਕਾਰੀ ਦਿਓ। ਜੀ ਭੈਣ ਜੀ, ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਤੇ ਤੁਹਾਡੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਦੋਸਤਾਂ ਦਾ ਤਹਿ ਦਿਲੋਂ ਮੇਰੇ ਦਿਲੋਂ ਧੰਨਵਾਦ ਹੈ ਸਾਰਿਆਂ ਦਾ। ਥੈਂਕ ਯੂ। ਸੋ ਪਹਿਲੇ ਦਿਨ ਦਾ ਜਿਹੜਾ ਇਸ ਕਾਨਫਰੰਸ ਦਾ ਪਹਿਲਾ ਦਿਨ ਸੀਗਾ ਜੀ, ਉਹਦੇ ਵਿੱਚ ਸੀਗਾ ਵੀ ਸੋਵਰੇਨਿਟੀ ਦੀ ਗੱਲ ਕਰਨ ਦਾ ਏਜੰਡਾ ਮੁੱਖ ਸੀਗਾ। ਓਕੇ, ਕਿ ਸਾਡੀ ਕੌਮ ਨੂੰ ਆਜ਼ਾਦੀ ਚਾਹੀਦੀ ਹੈ, ਖੁਦਮੁਖਤਿਆਰੀ ਚਾਹੀਦੀ ਹੈ ਜੀ। ਇਸ ਵਿਸ਼ੇ ਦੇ ਉੱਤੇ ਵਿਚਾਰ ਕਰਨ ਲਈ ਵੱਖ-ਵੱਖ ਮੁਲਕਾਂ ਤੋਂ ਜਿਹੜੇ ਬੁਲਾਰੇ ਪਹੁੰਚੇ ਸਨ ਉਹਨਾਂ ਸਾਰਿਆਂ ਦਾ ਹੀ ਜੀ ਵਿਊ, ਉਹਨਾਂ ਦੇ ਵਿਚਾਰ ਜਾਣੇ ਗਏ ਸਨ। ਓਕੇ, 4 ਸੈਸ਼ਨਾਂ ਦੇ ਵਿੱਚ ਇਸ ਦਿਨ ਦੀ ਕਾਰਵਾਈ ਨੂੰ ਵੰਡਿਆ ਗਿਆ ਸੀਗਾ ਜੀ। ਪਹਿਲਾ ਤਾਂ ਮੁੱਖ ਸੀਗਾ ਕਿ ਜਿਹੜੀ ਸੋਵਰੇਨਿਟੀ ਆ, ਇਹਦੀ ਖੁਦਮੁਖਤਿਆਰੇਪਣ ਜਿਹੜਾ ਸੋਵਰੇਨਿਟੀ ਆ, ਆਜ਼ਾਦੀ ਆ, ਸਾਨੂੰ ਇਹਦੀ ਲੋੜ ਕਿਉਂ ਆ? ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਵੀ ਸ਼ਖਸ ਜਨਮ ਲੈਂਦਾ ਉਹਦੇ ਲਈ ਜਨਮਸਿੱਧ ਅਧਿਕਾਰ ਹੈ ਉਹਦਾ ਆਜ਼ਾਦ ਹੋਣਾ ਅਤੇ ਬਦਕਿਸਮਤੀ ਦੇ ਨਾਲ ਜਿਹੜਾ ਸਿੱਖਾਂ ਦੇ ਪੱਲੇ ਇਸ ਇਲਾਕੇ ਤੇ ਗੁਲਾਮੀ ਪਈ ਹੋਈ ਹੈ। ਹਾਂਜੀ, ਸੋ ਇਹ ਡਿਸਕਸ ਕੀਤਾ ਗਿਆ ਸੀਗਾ ਅਤੇ ਇਹਦੇ ਨਾਲ ਹੀ ਇਹ ਸੀ ਕਿ ਇੱਕ ਸਿੱਖ ਆਪਣੇ ਨਿੱਜੀ ਤੌਰ ਦੇ ਉੱਤੇ ਅਤੇ ਸੰਗਠਿਤ ਤੌਰ ਦੇ ਉੱਤੇ ਸਿੱਖ ਸੰਸਥਾਵਾਂ ਜਿਹੜੀਆਂ ਉਹ ਕਿਹੜਾ ਰੋਲ ਪਲੇ ਕਰ ਸਕਦੀਆਂ ਨੇ ਜੀ। ਅਤੇ ਨਾਲ ਇਹ ਵੀ ਵਿਚਾਰ ਦਾ ਮੁੱਖ ਵਿਸ਼ਾ ਸੀ ਕਿ ਇੰਡੀਅਨ ਕਾਨੂੰਨ ਦੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੀ ਆਜ਼ਾਦੀ ਦੀ ਗੱਲ ਕਿਵੇਂ ਕੀਤੀ ਜਾ ਸਕਦੀ ਹੈ। ਓਕੇ, ਤੇ ਕਿਉਂਕਿ 2 ਮੁੱਖ ਵਿਚਾਰ ਜਿਹੜੇ ਆ ਵਿਦਵਾਨਾਂ ਦੇ ਕੋਲ ਆ ਰਹੇ ਸਨ। ਕੁਝ ਤਾਂ ਇਸ ਗੱਲ ਦੇ ਧਾਰਨੀ ਸਨ ਕਿ ਜਿਵੇਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਜਿਹੜੇ ਮੁਲਕ ਨੇ ਵੈਸਟਰਨਾਈਜ਼ਡ ਕੰਟਰੀਜ਼ ਜੀ, ਕਿ ਇਹਨਾਂ ਦੇ ਵਿੱਚ ਬੇਸ਼ੱਕ ਸਾਡਾ ਆਜ਼ਾਦ ਹੋਮਲੈਂਡ ਨਹੀਂ ਹੈ ਲੇਕਿਨ ਫਿਰ ਵੀ ਸਾਨੂੰ ਆਜ਼ਾਦੀ ਕਾਫੀ ਹੱਦ ਤੱਕ ਪ੍ਰਾਪਤ ਹੈਗੀ ਆ। ਹਾਂਜੀ, ਸੋ ਉਹ ਕਹਿੰਦੇ ਸਨ ਕਿ ਜੇ ਇੰਡੀਅਨ ਸਿਸਟਮ ਦੇ ਵਿੱਚ ਰਹਿ ਕੇ ਵੀ ਆਜ਼ਾਦੀ ਦਾ ਨਿੱਘ ਮਾਣਿਆ ਜਾ ਸਕਦਾ, ਕੁਝ ਹੱਦ ਤੱਕ ਆਜ਼ਾਦੀ ਲਈ ਜਾ ਸਕਦੀ ਹੈ ਜੀ। ਜਦਕਿ ਦੂਜੀ ਵਿਚਾਰਧਾਰਾ ਉੱਪਰ ਕਿ ਇਹ ਆਉਂਦੀ ਸੀ ਕਿ ਨਹੀਂ, ਇੰਡੀਅਨ ਸਿਸਟਮ ਨੂੰ ਟੋਟਲੀ ਕੰਡੈਮ ਕਰਕੇ ਤੇ ਉਹਨੂੰ ਖਾਰਜ ਕਰਕੇ ਹੀ ਉਹ ਤੋਂ ਵੱਖਰਾ ਮੁਲਕ ਬਣਾ ਕੇ ਕੌਮ ਦਾ ਭਲਾ ਸਿਰਜਿਆ ਜਾ ਸਕਦਾ। ਸੋ ਇਹਨਾਂ ਦੋਨਾਂ ਵਿਚਾਰਧਾਰਾਵਾਂ ਦੇ ਉੱਤੇ ਗੱਲਬਾਤ ਹੋਈ ਸੀ ਕਿ ਜੇ ਫਿਰ ਇੰਡੀਅਨ ਸਟੇਟ ਲਾਅ ਜਿਹੜੇ ਇਸ ਵੇਲੇ ਨੇ ਤਾਂ ਉਹਨਾਂ ਦੇ ਵਿੱਚ ਰਹਿੰਦਿਆਂ ਹੋਇਆ ਆਪਣੇ ਵਿਚਾਰਾਂ ਨੂੰ ਆਪਾਂ ਕਿਵੇਂ ਜਿਹੜੀ ਸਾਡੀ ਇੱਛਾ ਹੈ, ਤਮੰਨਾ ਹੈ ਆਜ਼ਾਦ ਹੋਗੀ, ਉਹਨੂੰ ਐਕਸਰਸਾਈਜ਼ ਕਿੱਦਾਂ ਕਰਨਾ ਹੈ, ਉਹਨੂੰ ਅਪਲਾਈ ਕਿੱਦਾਂ ਕਰਨਾ ਹੈ, ਕਿਵੇਂ ਹੋਵੇਗਾ ਕਿ ਅਸੀਂ ਉਹਦੇ ਕਿਉਂਕਿ ਇਹ ਸਭ ਕੁਝ ਜਿਹੜਾ ਹੈ ਇੰਡੀਅਨ ਸਟੇਟ ਦੇ ਕਾਨੂੰਨ ਦੇ ਮੁਤਾਬਕ ਉਹਨਾਂ ਦੇ ਖਿਲਾਫ ਜਾਂਦਾ ਹੈ ਅਤੇ ਉਹ ਆਪਣੀ ਮਸ਼ੀਨਰੀ ਦੀ ਰੱਜ ਕੇ ਵਰਤੋਂ ਅਤੇ ਦੁਰਵਰਤੋਂ ਕਰਦੇ ਨੇ। ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਕਿਵੇਂ ਇਹਨਾਂ ਗੱਲਾਂ ਦੇ ਉੱਤੇ ਮੁੱਖ ਵਿਚਾਰ ਕੀਤੀ ਗਈ ਸੀ। ਤੇ ਜਦ ਕਿ
ਹਾਂਜੀ ਕਿ ਅੱਜ ਦੇ ਇੰਡੀਅਨ ਸਿਸਟਮ ਦੇ ਵਿੱਚ, ਇੰਡੀਅਨ ਸਟੇਟ ਦੇ ਵਿੱਚ ਜੀ ਸਿੱਖ ਕਿੰਨੇ ਕੁ ਆਜ਼ਾਦ ਨੇ, ਕਿੰਨੇ ਕੁ ਖੁਦਮੁਖਤਿਆਰ ਨੇ। ਓਕੇ ਕਿਉਂਕਿ ਬਹੁਤਿਆਂ ਵੱਲੋਂ ਇਹ ਵਿਚਾਰ ਦਿੱਤਾ ਜਾਂਦਾ ਕਿ ਅੱਜ ਵੀ ਸਿੱਖ ਜਿਹੜੇ ਆ ਉੱਥੇ ਜੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਤਾਂ ਆਜ਼ਾਦੀ ਦਾ ਲਿੰਗ ਮੰਨ ਸਕਦੇ ਨੇ। ਓਕੇ ਇਹ ਖੁੱਲ੍ਹ ਕੇ ਵਿਚਾਰ ਹੋਈ ਸੀ ਕਿ ਬੇਸ਼ੱਕ ਕਾਨੂੰਨ ਬੇਸ਼ੱਕ ਇਜਾਜ਼ਤ ਦਿੰਦਾ ਵੀ ਹੋਵੇ, ਪਰ ਜਦੋਂ ਉਸ ਕਾਨੂੰਨ ਨੂੰ ਅਪਲਾਈ ਕਰਨ ਵਾਲੇ ਮਾਪਦੰਡ ਹੀ ਵੱਖਰੇ ਵੱਖਰੇ ਹੋਣ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਫਿਰ ਤੁਸੀਂ ਉੱਥੇ ਉਸ ਸਟੇਟ ਦੇ ਵਿੱਚ ਰਹਿ ਕੇ ਜਿਹੜੀ ਆਜ਼ਾਦੀ ਆ ਇਹਦੇ ਬਾਰੇ ਸੁਪਨਾ ਲੈਣਾ ਇਹ ਥੋੜਾ ਜਿਹਾ ਨਾਮੁਮਕਿਨ ਜਾਪਦਾ। ਇਹ ਜਿਹੜਾ ਸੱਚਾਈ ਜਿਹੜੀ ਆ ਸਾਰਿਆਂ ਦੇ ਸਾਹਮਣੇ ਹੀ ਹੈ ਕਿ ਉੱਥੇ ਉਹਨਾਂ ਨੇ ਇਹ ਸੁਪਨਾ ਸਾਕਾਰ ਨਹੀਂ ਹੋਣ ਦੇਣਾ। ਜੀ ਜੀ ਨਾਲ ਇਹ ਵਿਚਾਰ ਚੱਲੀ ਸੀ ਕਿ ਜਿਹੜਾ ਜੋ ਸਿੱਖ ਅੱਜ ਦੇ ਹਾਲਾਤਾਂ ਦੇ ਵਿੱਚ ਫਿਰ ਕੀ ਕਰਨ, ਜੇਕਰ ਇਹ ਸਪਸ਼ਟ ਹੀ ਹੈ ਕਿ ਉੱਥੇ ਨਹੀਂ ਹੋਣਾ ਤਾਂ ਫਿਰ ਕੀ ਕਰਨਾ ਚਾਹੀਦਾ। ਤੇ ਨਾਲ ਹੀ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਡਾਇਸਪੋਰਾ ਸਿੱਖ ਵਸਦੇ ਨੇ ਉਹ ਆਪਣਾ ਰੋਲ ਇਸ ਆਜ਼ਾਦੀ ਦੇ ਪ੍ਰਤੀ ਕਿਵੇਂ ਅਦਾ ਕਰ ਸਕਦੇ ਨੇ। ਸੋ ਇਹਨਾਂ ਗੱਲਾਂ ਦੇ ਬਾਰੇ ਵਿਚਾਰ ਜਿਹੜੀ ਹੈ ਇਹ ਖੁੱਲ੍ਹ ਕੇ ਕੀਤੀ ਗਈ ਸੀ ਵਿਦਵਾਨਾਂ ਵੱਲੋਂ। ਓਕੇ ਸੋ ਵੀਰ ਜੀ, ਜਿਵੇਂ ਸੈਕੰਡ ਡੇ ਅਕਾਲ ਤਖਤ ਸਾਹਿਬ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਹੋਈ ਸੀ, ਇਸ ਤੇ ਕੀ ਵਿਚਾਰ ਸਾਹਮਣੇ ਆਏ? ਹਾਂਜੀ, ਜਿਹੜਾ ਦੂਸਰਾ ਦਿਨ ਸੀ ਜਿਹੜਾ ਅਕਾਲ ਤਖਤ ਸਾਹਿਬ ਦੇ ਬਾਰੇ ਉਹ ਗੱਲ ਹੋਈ ਸੀ ਕਿ ਜਿਹੜਾ ਰੋਲ ਹੈ ਇਹਦੇ ਵਿੱਚ ਵੀ ਪੰਜ ਪਿਆਰਿਆਂ ਦਾ ਜਿਹੜਾ ਉਹ ਕਿਹੋ ਜਿਹੀ ਐਲੀਜੀਬਿਲਿਟੀ ਹੋਣੀ ਚਾਹੀਦੀ ਹੈ, ਕਿਹੋ ਜਿਹੀਆਂ ਉਹਨਾਂ ਦੀਆਂ ਜਿਹੜੀਆਂ ਆਫਿਸ ਲਈ ਅਤੇ ਅਕਾਲ ਤਖਤ ਸਾਹਿਬ ਦੀ ਜਿਹੜੀ ਗਵਰਨੈਂਸ ਹੈ ਜਿਹੜੀ ਉਹਦੇ ਵਿੱਚ ਫੰਕਸ਼ਨ ਕਰਨਾ ਉਹਨੇ ਤੇ ਉਹ ਅੱਜ ਦੇ ਹਾਲਾਤਾਂ ਦੇ ਵਿੱਚ ਕਿਵੇਂ ਫੰਕਸ਼ਨ ਕਰੇਗਾ ਤੇ ਇਹਦੇ ਬਾਰੇ ਵੀ ਵਿਚਾਰ ਦੂਸਰੇ ਦਿਨ ਹੋਈ ਸੀਗੀ। ਅਤੇ ਨਾਲ ਹੀ ਜਿਹੜਾ ਇਹ ਹੋਇਆ ਸੀਗਾ ਕਿ ਜਿਹੜੇ ਸੰਗਤ ਦੇ ਮੈਂਬਰ ਆ ਉਹਨਾਂ ਨੇ, ਕਿਉਂਕਿ ਇਕੱਲੇ ਵਿਦਵਾਨਾਂ ਦੇ ਵਿਚਾਰ ਹੀ ਨਹੀਂ ਸਨ ਲਏ ਗਏ ਤੇ ਨਾਲ ਨਾਲ ਸੰਗਤ ਦੇ ਵਿਚਾਰ ਵੀ ਲਏ ਗਏ ਸਨ। ਹਾਂਜੀ ਜੀ ਜੀ ਤੇ ਵੀਰ ਜੀ, ਡੇ 3 ਦੇ ਵਿੱਚ ਤੁਸੀਂ ਸਰਬੱਤ ਖਾਲਸਾ ਦੀ ਉੱਥੇ ਗੱਲਬਾਤ ਹੋਈ, ਜਥੇਦਾਰੀ ਸਿਲੈਕਸ਼ਨ ਦੀ ਗੱਲ ਕੀਤੀ ਗਈ ਐਂਡ ਇਸ ਬਾਰੇ ਵੀ ਸਾਨੂੰ ਦੱਸੋ ਕਿ ਇਹ ਕਿਸ ਤਰ੍ਹਾਂ, ਇਸ ਦੇ ਉੱਪਰ ਕਿਹੜੇ ਕਿਹੜੇ ਵਿਚਾਰ ਸਾਹਮਣੇ ਆਏ? ਜੀ ਹੈਲੋ ਹਾਂਜੀ, ਸਰਬੱਤ ਖਾਲਸੇ ਦੇ ਬਾਰੇ ਜਿਹੜੇ ਪੰਜੀ ਵਿਚਾਰ ਹੋਏ ਸਨ ਜੀ ਤੇ ਉਹਦੇ ਬਾਰੇ ਇਹ ਹੋਇਆ ਸੀਗਾ ਕਿ ਜਿਹੜਾ ਸਰਬੱਤ ਖਾਲਸਾ ਜਦੋਂ ਕਾਲ ਕਰਨੀ ਆ ਤਾਂ ਉਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦਾ ਯੋਗਦਾਨ ਜਿਹੜਾ ਉਹ ਸ਼ਮੂਲੀਅਤ ਜਿਹੜੀ ਹੈ ਉਹ ਕਿਸੇ ਇੱਕ ਧੜੇ ਦੀ ਜਾਂ ਇੱਕ ਜਥੇਬੰਦੀ ਦੀ ਨਹੀਂ ਹੋਣੀ ਚਾਹੀਦੀ। ਸੰਗਤ ਨੇ ਖੁੱਲ੍ਹ ਕੇ ਵਿਚਾਰ ਇਹਦੇ ਸੰਬੰਧ ਵਿੱਚ ਦਿੱਤੇ ਸਨ ਕਿ ਜਾਂ ਤਾਂ ਕਹਿ ਲਈਏ ਕਿ ਜਿਹੜਾ ਪਿਛਲੇ ਦਿਨੀ ਸਰਬੱਤ ਖਾਲਸਾ ਉੱਥੇ ਐਕਸੀਕਿਊਟ ਹੋਇਆ ਸੀ ਜਾਂ ਤੇ ਉਹਦੇ ਕੁਝ ਪੱਖ ਜਿਹੜੇ ਆ ਸੰਗਤਾਂ ਦੇ ਸਾਹਮਣੇ ਆਏ ਸਨ ਸੋ ਉਹ ਤੋਂ ਕੁਝ ਜ਼ਿਆਦਾ ਉਤੇਜਿਤ ਸਨ। ਇਸ ਤਰ੍ਹਾਂ ਦਾ ਸਰਬੱਤ ਖਾਲਸਾ ਜਿਹੜਾ ਉਹ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਸਾਰੀਆਂ ਸੰਗਤਾਂ ਦੀ, ਸਾਰੀਆਂ ਪੰਥਕ ਧਿਰਾਂ ਦੀ ਤੇ ਬਾਹਰ ਵਾਸਤੇ ਜਿਹੜਾ ਡਾਇਸਪੋਰਾ ਸਿੱਖ ਹੈ ਉਹ ਵੀ ਅੱਜ ਕੱਲ੍ਹ 100,000 ਦੇ ਵਿੱਚ ਹੈ, ਉਹਦੀ ਗਿਣਤੀ ਵੀ ਥੋੜੀ ਨਹੀਂ ਹੈ। ਉਹਨਾਂ ਸਾਰਿਆਂ ਦੀ ਸਰਬੱਤ ਖਾਲਸੇ ਦੇ ਵਿੱਚ ਸ਼ਮੂਲੀਅਤ ਹੋਣੀ ਚਾਹੀਦੀ ਹੈ। ਉਹੀ ਸਰਬੱਤ ਖਾਲਸਾ ਤਾਂ ਹੀ ਉਹਦੇ ਜਿਹੜੇ ਫੈਸਲੇ ਲਏ ਜਾਣਗੇ ਉਹ ਤਾਂ ਹੀ ਸਾਰੇ ਪੰਥ ਦੇ ਉੱਤੇ ਲਾਗੂ ਹੋਣਗੇ ਜੇਕਰ ਸਾਰਾ ਪੰਥ ਉਹਦੇ ਵਿੱਚ ਸ਼ਾਮਲ ਹੋਵੇਗਾ। ਇਹ ਮੁੱਖ ਵਿਚਾਰ ਖੁੱਲ੍ਹ ਕੇ ਉਸ ਦੇ ਵਿਚਾਰ ਦੇ ਵਿੱਚ ਸਾਹਮਣੇ ਆਏ ਸਨ। ਜੀ ਤੇ ਵੀਰ ਜੀ, ਜਥੇਦਾਰੀ ਸਿਲੈਕਸ਼ਨ ਦੀ ਵੀ ਗੱਲ ਹੋਈ ਸੀਗੀ, ਉਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਕਿ ਜਥੇਦਾਰੀ ਸਿਲੈਕਸ਼ਨ ਕਿਸ ਬੇਸ ਤੇ ਹੋਣੀ ਚਾਹੀਦੀ ਹੈ? ਹਾਂਜੀ, ਜਥੇਦਾਰਾਂ ਦੀ ਜਿਹੜੀ ਸਿਲੈਕਸ਼ਨ ਆ ਉਹਦੇ ਵਿੱਚ ਇਹੀ ਆਇਆ ਸੀਗਾ ਕਿ ਜਿਹੜਾ ਵੀ ਜਥੇਦਾਰ ਆ ਉਹਦੇ ਕੁਆਲਿਟੀਜ਼, ਐਲੀਜੀਬਿਲਿਟੀਜ਼ ਕੀ ਹੋਣੀਆਂ ਚਾਹੀਦੀਆਂ ਨੇ। ਤੇ ਇਹਦੇ ਵਿੱਚ ਮੁੱਖ ਤੌਰ ਤੇ ਆਉਂਦਾ ਸੀ ਕਿ ਉਹ ਵਿਅਕਤੀ ਜਿਹੜਾ, ਕਿਉਂਕਿ ਉਹ ਜਿੱਦਾਂ ਜਿੰਨੇ ਵੱਧ ਤੋਂ ਵੱਧ ਗੁਣਾਂ ਵਾਲੇ ਸੱਜਣ ਹੋਣੇ ਚਾਹੀਦੇ ਨੇ, ਪਰ ਫਿਰ ਗੱਲ ਆ ਜਾਂਦੀ ਹੈ ਕਿ ਇੱਕ ਮਿਨੀਮਮ ਲੈਵਲ ਹੋਣਾ ਚਾਹੀਦਾ ਜਿਹੜਾ ਕਿ ਉਹਨਾਂ ਸਾਰਿਆਂ ਦੇ ਉੱਤੇ ਘੱਟੋ ਘੱਟ ਜਿਹਦੇ ਉੱਤੇ ਸਾਡੀ ਇੱਕ ਰਾਏ ਬਣਨੀ ਚਾਹੀਦੀ ਹੈ ਮਿਨੀਮਮ ਲੈਵਲ ਤੇ। ਉਹਦੇ ਵਿੱਚ ਗੱਲ ਆਈ ਸੀ ਕਿ ਕਿਤੇ ਇਹਦੇ ਬਾਰੇ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਕਿ ਉਹ ਜਥੇਦਾਰ ਅੰਮ੍ਰਿਤਧਾਰੀ ਤੇ ਹੋਵੇਗਾ ਹੀ ਹੋਵੇਗਾ, ਤੇ ਉਹਦੇ ਬਾਰੇ ਤੇ ਕਿਸੇ ਦੀਆਂ ਵੀ ਦੋ ਰਾਵਾਂ ਨਹੀਂ ਸਨ। ਪਰ ਉਹ ਤੋਂ ਬਿਨਾਂ ਉਸ ਵਿਅਕਤੀ ਨੂੰ ਸਿੱਖ ਧਰਮ ਦਾ, ਸਿੱਖ ਲਿਟਰੇਚਰ ਦਾ ਅਤੇ ਬਾਕੀ ਦੂਜੇ ਧਰਮਾਂ ਦਾ ਵੀ ਗਿਆਨ ਹੋਣਾ ਚਾਹੀਦਾ, ਜਿਹਦੇ ਨਾਲ ਉਹਨੂੰ ਸਿੱਖ ਹਿਸਟਰੀ ਦਾ, ਗੁਰਿਤ ਦਾ ਅਤੇ ਜਿਹੜੇ ਸਿੱਖਾਂ ਦੇ ਕਰੰਟ ਮਸਲੇ ਨੇ ਜੋ ਵਰਲਡ ਦੀ ਪੋਲੀਟਿਕਸ ਹੈ, ਸੋ ਇਹ ਤੋਂ ਬਾਅਦ ਐਨਵਾਇਰਨਮੈਂਟਲ ਇਫੈਕਟ ਜਿਹੜੇ ਹੋ ਰਹੇ ਨੇ, ਇਹਦਾ ਭਾਵ ਸੀ ਕਿ ਸਰਬੱਤ ਗਿਆਨ ਤਕਰੀਬਨ ਹਰ ਐਂਗਲ ਤੋਂ ਉਸ ਵਿਅਕਤੀ ਜਿਹੜਾ
ਉਹ ਗਿਆਨ ਭਰਪੂਰ ਹੋਣਾ ਚਾਹੀਦਾ। ਓਕੇ, ਉਹਦੀ ਚੋਣ ਘੱਟੋ ਘੱਟ ਇਹ ਗੁਣ ਹੋਣੇ ਚਾਹੀਦੇ ਨੇ, ਵੱਧ ਤੋਂ ਵੱਧ ਜੋ ਜਿੰਨਾ ਗਿਆਨ ਹੋਵੇ ਉਹਨੂੰ ਲਾਜ਼ਮੀ ਹੋਣਾ ਚਾਹੀਦਾ। ਜੀ ਵੀਰ ਜੀ। ਤੇ ਵੀਰ ਜੀ, ਜੋ ਤੁਹਾਨੂੰ ਅਸੀਂ ਪਿਛਲੀ ਵਾਰੀ ਗੱਲਬਾਤ ਕੀਤੀ ਸੀ, ਸਾਨੂੰ ਸਮਝਾਇਆ ਸੀ ਕਿਸ ਤਰ੍ਹਾਂ ਜਿਹੜੇ ਇਹ ਪਹਿਲੇ 3 ਦਿਨ ਸੀਗੇ ਇਹ ਯੂਨੀਵਰਸਿਟੀ ਆਡੀਟੋਰੀਅਮ ਦੇ ਵਿੱਚ ਸਾਰਾ ਕੁਝ ਹੋਇਆ, ਕਾਨਫਰੰਸ ਹੋਈ ਹੈ। ਪਰ ਜਿਸ ਤਰ੍ਹਾਂ ਅਖੀਰਲਾ ਦਿਨ ਸੀਗਾ ਉਸ ਦਿਨ ਤੁਸੀਂ ਸਾਰਿਆਂ ਨੇ ਆਈ ਥਿੰਕ ਗੁਰੂ ਘਰ ਦੇ ਵਿੱਚ ਬੈਠ ਕੇ ਜਿਹੜੀਆਂ ਇੱਥੇ ਸਿੱਖ ਸੰਗਤਾਂ ਸੀਗੀਆਂ ਉਹਨਾਂ ਦੇ ਨਾਲ ਆਪਣੇ ਵਿਚਾਰ, ਉਹਨਾਂ ਦੇ ਨਾਲ ਗੱਲਬਾਤ ਕਰਨੀ ਸੀਗੀ। ਲੋਕਾਂ ਦਾ, ਸਿੱਖ ਸੰਗਤਾਂ ਦਾ ਇਸ ਦੇ ਉੱਪਰ ਕੀ ਰਿਸਪਾਂਸ ਸੀਗਾ ਸਾਰੀਆਂ ਮੁੱਦਿਆਂ ਦੇ ਉੱਪਰ? ਸਿੱਖ ਸੰਗਤਾਂ ਦਾ ਭੈਣ ਜੀ ਜਿਹੜਾ ਮੁੱਖ ਤੌਰ ਦੇ ਉੱਤੇ ਰਿਸਪਾਂਸ ਜ਼ਿਆਦਾ ਹੁੰਦਾ ਹੈ। ਓਕੇ, ਸੋ ਕਿਉਂਕਿ ਉੱਥੇ ਸਾਰੀ ਤਰ੍ਹਾਂ ਦੀਆਂ ਦੀਵਾਨ ਦੇ ਵਿੱਚ ਸੰਗਤਾਂ ਹਾਜ਼ਰ ਹੁੰਦੀਆਂ ਨੇ ਜੀ। ਉਹਨਾਂ ਦੇ ਵਿੱਚੋਂ ਮੁੱਖ ਤੌਰ ਦੇ ਉੱਤੇ ਸੰਗਤਾਂ ਦੀ ਇਹ ਚਿੰਤਾ ਹੁੰਦੀ ਹੈ ਕਿ ਇਹ ਜੋ ਕੁਝ ਤੁਸੀਂ ਕੀਤਾ ਇਹਨੂੰ ਤੁਸੀਂ ਲਾਗੂ ਕਿੱਦਾਂ ਕਰੋਗੇ ਜੀ। ਸੋ ਇਹਦਾ ਕੀ ਫਾਇਦਾ ਹੋਵੇਗਾ, ਤੁਸੀਂ ਇਹਨੂੰ ਐਕਸਰਸਾਈਜ਼ ਕਿੱਦਾਂ ਕਰਨਾ। ਕੋਈ ਇੱਕ ਦੂਜੇ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੈ, ਕੋਈ ਜਥੇਬੰਦੀ ਦੂਜੀ ਦੇ ਨਾਲ ਤੁਰਨ ਲਈ ਤਿਆਰ ਨਹੀਂ ਹੈ ਜੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਕੰਮ ਕਿੱਦਾਂ ਕਰੋਗੇ, ਇਹ ਕਾਫੀ ਹੱਦ ਤੱਕ ਉਹਨਾਂ ਦਾ ਖਦਸ਼ਾ ਇਹ ਜਾਇਜ਼ ਵੀ ਹੈਗਾ ਜੀ। ਤੇ ਬਾਕੀ ਇਹ ਵੀ ਗੱਲ ਹੁੰਦੀ ਹੈ ਕਿ ਸਾਰੇ ਪੰਥ ਨੂੰ ਇੱਕ ਮਤ ਇੱਕਦਮ ਇੱਕ ਕਾਨਫਰੰਸ ਵਿੱਚ ਕੀਤਾ ਨਹੀਂ ਜਾ ਸਕਦਾ ਜੀ। ਸੋ ਪਰ ਜੇਕਰ ਹੌਲੀ ਹੌਲੀ ਇਹ ਜਿਹੜੀ ਪਬਲਿਕ ਓਪੀਨੀਅਨ ਆ ਇਹ ਬਿਲਡ ਹੁੰਦੀ ਜਾਊਗੀ ਹਾਂਜੀ, ਤੇ ਉਸ ਤੋਂ ਬਾਅਦ ਜਿਹੜੀ ਆ ਵੀ ਹੌਲੀ ਹੌਲੀ ਇਹਨੂੰ ਲਾਗੂ ਕਰਾਉਣ ਦੇ ਵਿੱਚ ਸਹਾਇਤਾ ਮਿਲੇਗੀ। ਪਰ ਜੇ ਦੂਜੇ ਜਥੇਬੰਦੀਆਂ ਵੀ ਸਹਿਯੋਗ ਦੇਣਗੀਆਂ ਹਾਂਜੀ, ਤੇ ਜੇਕਰ ਤਾਂ ਦੂਜੀਆਂ ਜਥੇਬੰਦੀਆਂ ਜਿਹੜੀਆਂ ਅਦਰ ਦੈਨ ਦੈਮ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਕੀਤੇ ਹੋਏ ਕੰਮ ਨੂੰ ਉਹਦੀ ਰੱਦੀ ਦੀ ਟੋਕਰੀ 'ਚ ਪਾ ਦੇਣ ਫਿਰ ਤੇ ਕਿਤੇ ਗੱਲ ਨਹੀਂ ਪਹੁੰਚੀ ਜਾਣੀ। ਪਰ ਜੇ ਉਹ ਇੱਕ ਦੂਜੇ ਦੀ ਰਿਸਪੈਕਟ ਕਰਨੀ ਸ਼ੁਰੂ ਕਰਨ, ਇੱਕ ਦੂਜੇ ਦੇ ਕੰਮ ਨੂੰ ਐਪਰੀਸ਼ੀਏਟ ਕਰਨ, ਐਕਸੈਪਟ ਕਰਨ ਤਾਂ ਜ਼ਰੂਰ ਜਿਹੜੀ ਆ ਇਹ ਸਾਰੇ ਜਥੇਬੰਦੀਆਂ ਇਕੱਠੇ ਹੋ ਕੇ ਉਹਨੂੰ ਲਾਗੂ ਕਰ ਸਕਦੀਆਂ ਨੇ। ਤੇ ਸੰਗਤਾਂ ਦੇ ਵੱਲੋਂ ਜਿਹੜੇ ਬੁਲਾਰੇ ਆਏ ਸਨ ਵਿਦਵਾਨ ਸੱਜਣ, ਉਹਨਾਂ ਦੇ ਵਿਚਾਰ ਬੜੀ ਨੀਝ ਦੇ ਨਾਲ, ਬੜੀ ਗੰਭੀਰਤਾ ਦੇ ਨਾਲ ਸੁਣੇ ਗਏ ਸਨ। ਦੀਵਾਨ ਕਾਫੀ ਲੰਬਾ ਹੋ ਗਿਆ ਸੀ ਤੇ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਵੀ ਬੇਚੈਨੀ ਜ਼ਾਹਰ ਨਹੀਂ ਸੀ ਕੀਤੀ। ਤਕਰੀਬਨ 4 ਘੰਟੇ ਦੀਵਾਨ ਲਗਾਤਾਰ ਚੱਲਿਆ ਸੀ, ਜਿਹਦੇ ਵਿੱਚ ਉਹਨਾਂ ਨੇ ਬਿਲਕੁਲ ਸ਼ਾਂਤਮਈ ਬੈਠ ਕੇ ਵਿਚਾਰ ਸੁਣੇ ਸਨ। ਤੇ ਉੱਥੇ ਸਵਾਲ ਜਵਾਬ ਦੀਵਾਨ ਦੇ ਵਿੱਚ ਤਾਂ ਨਹੀਂ ਸਨ ਹੋਏ, ਪਰ ਉਹ ਤੋਂ ਬਾਅਦ ਦੇ ਵਿੱਚ ਸੰਗਤਾਂ ਨੇ ਜ਼ਰੂਰ ਸਵਾਲ ਜਵਾਬ ਕੀਤੇ ਸਨ, ਸੋ ਜਿਨ੍ਹਾਂ ਦੇ ਸਫੀਸ਼ੀਐਂਟ ਉੱਤਰ ਵੀ ਦਿੱਤੇ ਗਏ ਸਨ। ਓਕੇ ਜੀ। ਉੱਥੇ ਸੰਗਤਾਂ ਦਾ ਇਹ ਉਹਨਾਂ ਨੇ ਜ਼ਰੂਰ ਸ਼ੋਅ ਕੀਤਾ ਸੀ ਕਿ ਉਹ ਬਹੁਤ ਗੰਭੀਰ ਹੋ ਕੇ ਇਸ ਕਾਨਫਰੰਸ ਦੀ ਕਾਰਵਾਈ ਨੂੰ ਅਤੇ ਇਹਦੀ ਆਊਟਕਮ ਨੂੰ ਉਮੀਦ ਨਾਲ ਵਾਚ ਰਹੇ ਸਨ। ਸਾਰੇ ਸ਼ੁਭ ਚਿੰਤਕ ਸਨ ਕਿ ਇਹਦੇ ਕੋਈ ਸੁਚਾਰੂ ਜਿਹੜੇ ਨਤੀਜੇ ਆ ਉਹ ਬਾਹਰ ਆਉਣ, ਜੋ ਕੁਝ ਉਲੀਕਿਆ ਗਿਆ ਸੋਚਿਆ ਗਿਆ ਉਹ ਕਿਸੇ ਤਰ੍ਹਾਂ ਲਾਗੂ ਕੀਤਾ ਜਾਵੇ। ਪਰ ਇੱਕ ਕਾਨਫਰੰਸ ਦੇ ਵਿੱਚੋਂ ਆਪਾਂ ਕਿਸੇ ਤੇ ਥੋਪ ਨਹੀਂ ਸਕਦੇ, ਬਟ ਇਹ ਪਬਲਿਕ ਓਪੀਨੀਅਨ ਜ਼ਰੂਰ ਬਣੀ ਹੈ ਕਿ ਏਦਾਂ ਦੀਆਂ ਕਾਨਫਰੰਸਾਂ ਜਿਹੜੀਆਂ ਸਾਰਿਆਂ ਮੁਲਕਾਂ ਦੇ ਵਿੱਚ ਹੋਣ, ਉੱਥੋਂ ਜਦੋਂ ਬਾਰ-ਬਾਰ ਇੱਕੋ ਰਾਏ ਸਾਹਮਣੇ ਆਵੇਗੀ ਤਾਂ ਫਿਰ ਉਹ ਲਾਗੂ ਕਰਵਾਉਣ ਦੇ ਵਿੱਚ ਸਹਾਇਤਾ ਹੋਵੇਗੀ। ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਇਹ 3 ਦਿਨਾਂ ਦੀ ਕਾਨਫਰੰਸ ਸੀਗੀ, ਮੇਨ ਕਾਨਫਰੰਸ ਸੀਗੀ, ਕਿਉਂਕਿ ਅਖੀਰਲੇ ਦਿਨ ਤੁਸੀਂ ਤਾਂ ਬੇਸਿਕਲੀ ਸਿੱਖ ਸੰਗਤਾਂ ਗੱਲ ਕੀਤੀ ਹੈ, ਪਰ ਜਿਸ ਤਰ੍ਹਾਂ ਸਰਬੱਤ ਖਾਲਸਾ ਜਥੇਦਾਰਾਂ ਦੀ ਇੰਪਲੀਮੈਂਟੇਸ਼ਨ ਕਿਸ ਤਰ੍ਹਾਂ ਹੋਵੇਗੀ, ਕਿਸ ਤਰ੍ਹਾਂ ਸਭ ਕੁਝ ਲਾਗੂ ਹੋਗਾ, ਇਸ ਬਾਰੇ ਸਮਝ ਲੱਗਦੀ ਹੈ। ਅਕਾਲ ਤਖਤ ਸਾਹਿਬ ਨੇ ਆਜ਼ਾਦ ਕਰਵਾਉਣਾ ਜਾਂ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਵੀ ਸਮਝ ਲੱਗਦੀ ਹੈ। ਪਰ ਮੈਂ ਜਾਣਨਾ ਚਾਹਾਂਗੀ ਪਹਿਲੇ ਦਿਨ ਜਿਸ ਤਰ੍ਹਾਂ ਸਿੱਖ ਸੋਵਰੇਨਿਟੀ ਦੀ ਗੱਲ ਕੀਤੀ, ਇੱਕ ਆਜ਼ਾਦ ਦੇਸ਼ ਦੀ ਗੱਲ ਕੀਤੀ, ਅਸੀਂ ਸਾਰਿਆਂ ਨੇ ਬੈਠ ਕੇ ਵੱਖ-ਵੱਖ ਜਥੇਬੰਦੀਆਂ ਦੇ ਲੋਕਾਂ ਨੇ, ਨੁਮਾਇੰਦਿਆਂ ਨੇ, ਬੁੱਧੀਜੀਵੀਆਂ ਨੇ, ਇਸ ਵਿੱਚ ਸਾਨੂੰ ਦੱਸੋ ਕਿ ਇਹ ਕਿਸ ਤਰ੍ਹਾਂ, ਕਿਉਂਕਿ ਇਹ ਸਾਰੀ ਗੱਲ ਮੈਂ ਦੇਖਿਆ ਕਿ ਇਹ ਲਿਖਿਆ ਕਿ 5 year plus, ਕਿਉਂਕਿ ਇਹ ਲੌਂਗ ਟਰਮ ਪ੍ਰੋਜੈਕਟ ਹੈ, ਸ਼ਾਰਟ ਟਰਮ ਪ੍ਰੋਜੈਕਟ ਨਹੀਂ ਹੈਗਾ, 5 year plus ਇਸ ਵਿੱਚ ਹੈਗਾ। ਤਾਂ ਇਸ ਨੂੰ ਕਿਸ ਤਰ੍ਹਾਂ ਇੰਪਲੀਮੈਂਟ ਕੀਤਾ ਜਾਵੇਗਾ? ਬੇਸਿਕਲੀ ਡਾਇਸਪੋਰਾ ਸਿੱਖਾਂ ਦਾ ਇਸ ਦੇ ਵਿੱਚ ਕੀ ਰੋਲ ਹੋਵੇਗਾ? ਅਸੀਂ ਇਸ ਦੇ ਵਿੱਚ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ? ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਇਹਦੇ ਵਿੱਚ ਜੀ ਜਿਹੜੀ ਪੂਰੀ ਰਿਪੋਰਟ ਹੈ ਕਾਫੀ ਲੰਬੀ ਹੈ, ਉਹ ਨੈਟ ਦੇ ਉੱਤੇ ਅਵੇਲੇਬਲ ਆ। ਅਸੀਂ ਉਹਦੀਆਂ ਹਾਰਡ ਕਾਪੀਜ਼ ਵੀ ਭੇਜਾਂਗੇ ਸਾਰੀਆਂ ਸੰਸਥਾਵਾਂ ਨੂੰ। ਤੋਂ ਜ਼ਿਆਦਾ ਡਿਟੇਲ ਦੇ ਵਿੱਚ ਤਾਂ ਉਸ ਰਿਪੋਰਟ ਦੇ ਵਿੱਚ ਹੈਗਾ। ਬਟ ਦੂਜੀ ਗੱਲ ਇਹ ਹੈ ਕਿ ਜਿਹੜਾ ਡਾਇਸਪੋਰਾ ਸਿੱਖ ਆ ਉਹ ਕਈ ਤਰ੍ਹਾਂ ਯੋਗਦਾਨ ਪਾ ਸਕਦਾ। ਸੋ ਇਹ ਸਾਨੂੰ ਸੋਚਣਾ ਪੈਣਾ ਅਜੇ ਦੂਜੀਆਂ ਕਾਨਫਰੰਸਾਂ ਦੇ ਵਿੱਚ, ਕਿਉਂਕਿ ਬੜਾ ਵੱਡਾ ਯੋਗਦਾਨ ਹੈ। ਕਈ ਵਾਰੀ ਡਾਇਸਪੋਰਾ ਸਿੱਖ ਦਾ ਸਿੱਖ ਰਹਿੰਦਾ ਕਿ ਸ਼ਾਇਦ ਇੰਡੀਆ ਦੀ ਪੋਲੀਟਿਕਸ ਜਿਹੜੀ ਆ ਉਹ ਸਾਡੀ ਬਿਲਕੁਲ ਪਰਵਾਹ ਨਹੀਂ ਕਰਦੀ, ਜਾਂ ਅਸੀਂ ਬੇਵਸ ਹਾਂ, ਅਸੀਂ ਦੂਰ ਬੈਠੇ, ਸਾਡੀਆਂ ਉਸ ਮੁਲਕ ਦੇ ਵਿੱਚ ਵੋਟਾਂ ਵੀ ਇਕੱਠੀਆਂ ਹੋਈਆਂ ਨੇ, ਅਸੀਂ ਉੱਥੇ ਕੋਈ ਰੋਲ ਪਲੇ ਨਹੀਂ ਕਰ ਸਕਦੇ। ਪਰ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਇਹ ਗੱਲ ਠੀਕ ਨਹੀਂ ਹੈ। ਪਿਛਲੇ ਜਿਹੜੀਆਂ ਇਲੈਕਸ਼ਨ ਪੰਜਾਬ ਦੇ ਵਿੱਚ ਪਾਰਲੀਮੈਂਟ ਦੀਆਂ ਹੋਈਆਂ ਸਨ, ਉੱਥੇ ਬਾਰ-ਬਾਰ ਇਹ ਗੱਲ ਕਹੀ ਗਈ ਹੈ ਕਿ ਜਿਹੜੀਆਂ ਆਮ ਆਦਮੀ ਪਾਰਟੀ ਵਾਲੇ ਜਿਹੜੀਆਂ 4 ਸੀਟਾਂ ਪੰਜਾਬ ਦੇ ਵਿੱਚ ਜਿੱਤੇ ਸਨ, ਉਹਦੇ ਵਿੱਚ ਜਿਹੜੇ ਬਾਹਰ ਦਾ ਡਾਇਸਪੋਰਾ ਸਿੱਖ ਆ ਇਹਦਾ ਇੱਕ ਵੱਡਾ ਰੋਲ ਸੀ ਜੀ। ਬੇਸ਼ੱਕ ਬਹੁਤੇ ਸਿੱਖ ਜਿਹੜੇ ਆ ਇਸ ਪੱਖ ਦੇ ਵਿੱਚ ਨਹੀਂ ਤੇ ਉਹਦਾ ਆਮ ਪਾਰਟੀ ਦੇ ਵੱਲ ਝੁਕਾਅ ਸਿੱਖ ਕੌਮ ਦਾ ਹੋਣਾ ਚਾਹੀਦਾ, ਇਹ ਇੱਕ ਵੱਖਰਾ ਵਿਸ਼ਾ।
ਤੇ ਇਹਦੇ ਬਾਰੇ ਤਾਂ ਆਪਾਂ ਗੱਲ ਨਹੀਂ ਕਰਦੇ, ਬਟ ਇਹ ਤਾਂ ਇੱਕ ਗੱਲ ਕਲੀਅਰ ਹੈ ਕਿ ਡਾਇਸਪੋਰਾ ਸਿੱਖ ਦਾ ਜਿਹੜਾ ਉਹਦਾ ਰੋਲ ਹੈ ਉਹਨੂੰ ਨਕਾਰ ਕੇ ਜਾਂ ਛੋਟਾ ਕਰਕੇ ਨਹੀਂ ਦੇਖਿਆ ਜਾ ਸਕਦਾ ਜੀ। ਸੋ ਇੰਡੀਅਨ ਇਕਨੋਮੀ ਦੇ ਵਿੱਚ ਉੱਥੇ ਦੇ ਸਟਰਕਚਰ ਦੇ ਵਿੱਚ ਕਹਿੰਦੇ ਬਹੁਤ ਵੱਡਾ ਯੋਗਦਾਨ ਬਾਹਰਲੇ ਸਿੱਖ ਪਲੇ ਕਰ ਰਹੇ ਨੇ। ਔਰ ਜੇਕਰ ਇਹ ਆਪਣੀਆਂ ਮੀਟਿੰਗ ਕਰਕੇ ਇਹ ਸੋਚਣਗੇ ਕਿ ਅਸੀਂ ਕਿੱਦਾਂ ਇਕਨੋਮੀ ਨੂੰ ਕਿੰਨਾ ਇਫੈਕਟ ਕਰਦੇ ਹਾਂ, ਤੁਸੀਂ ਇੱਕ ਤੋਂ ਅੰਦਾਜ਼ਾ ਲਗਾ ਲਓ ਕਿ ਜੇ ਅੰਮ੍ਰਿਤਸਰ ਦਾ 에ਅਰਪੋਰਟ ਹੀ ਚੱਲ ਪੈਂਦਾ ਹੈ ਤਾਂ ਦਿੱਲੀ ਦੀ ਇਕਨੋਮੀ ਹਿੱਲਣ ਲੱਗ ਜਾਂਦੀ ਹੈ, ਕਿਉਂਕਿ ਪੰਜਾਬ ਦਾ ਜਿਹੜਾ ਡਾਇਸਪੋਰਾ ਸਿੱਖ ਹੈ ਅੰਮ੍ਰਿਤਸਰ ਦੇ ਵਿੱਚ ਉਤਰਨਾ ਸ਼ੁਰੂ ਹੋ ਜਾਂਦਾ ਹੈ। ਸੋ ਕਾਫੀ ਹੱਦ ਤੱਕ ਜਿਹੜੀ ਆ 에ਅਰਪੋਰਟ ਦੇ ਆਲੇ ਦੁਆਲੇ ਜੁੜੇ ਹੋਏ ਉਹਨਾਂ ਅਦਾਰਿਆਂ ਦੀ ਇਕਨੋਮੀ ਇੱਕਦਮ ਸਟਾਪ ਹੋ ਜਾਂਦੀ ਹੈ। ਔਰ ਇਸ ਸਾਲ ਪੰਜਾਬ ਦੇ ਵਿੱਚ ਦੀਵਾਲੀ ਖੁੱਲ੍ਹ ਕੇ ਨਹੀਂ ਮਨਾਈ ਗਈ ਤਾਂ ਉੱਥੇ ਦਾ ਬਿਜ਼ਨਸ ਭਾਈਚਾਰਾ ਹਿੱਲਿਆ ਪਿਆ ਸੀ ਕਿ ਦੀਵਾਲੀ ਦੇ ਕਰਕੇ ਕਿੰਨੇ ਅਰਬਾਂ ਦਾ ਘਾਟਾ ਉਹਨਾਂ ਨੂੰ ਪਿਆ। ਸੋ ਜਿਹੜਾ ਬਾਹਰਲਾ ਸਿੱਖ ਬਹੁਤ ਜ਼ਿਆਦਾ ਇਨਵੈਸਟਮੈਂਟ ਪੰਜਾਬ ਦੇ ਵਿੱਚ ਕਰਦਾ, ਬੇਸ਼ੱਕ ਉਹ ਅਨਨੋਇੰਗਲੀ ਕਰਦਾ, ਨੋਇੰਗਲੀ ਨਹੀਂ, ਬਹੁਤੇ ਤਾਂ ਅਨਨੋਇੰਗਲੀ ਕਰਦੇ, ਆਪਣੀਆਂ ਕੋਠੀਆਂ ਪਾਉਂਦੇ ਨੇ, ਜ਼ਮੀਨਾਂ ਖਰੀਦਦੇ ਨੇ, ਪਰ ਉਹ ਏਡਾ ਵੱਡਾ ਰੋਲ ਹੈ ਕਿ ਜੇ ਇਹ ਸੰਗਠਿਤ ਹੋ ਕੇ ਆਪਣਾ ਜਿਹੜਾ ਵਰਕ ਫਰੇਮ ਹੈ, ਆਪਣੇ ਪਲੈਨਿੰਗ ਨੂੰ ਬਣਾ ਲੈਣਗੇ ਤੇ ਉਹਦੇ ਨਾਲ ਜ਼ਰੂਰ ਉੱਥੇ ਦੇ ਜਿਹੜੇ ਲੋਕ ਆ ਇਹਨਾਂ ਦੀ ਰਾਏ ਲੈਣ ਲਈ ਕਾਫੀ ਹੱਦ ਤੱਕ ਉਹਨਾਂ ਨੂੰ ਮਜਬੂਰ ਕੀਤਾ ਜਾ ਸਕਦਾ ਹੈ। ਸੋ ਅਨੇਕਾਂ ਤਰੀਕੇ ਨੇ ਜਿਸ ਤਰ੍ਹਾਂ ਜਿਹਦੇ ਨਾਲ ਡਾਇਸਪੋਰਾ ਸਿੱਖ ਰੋਲ ਪਲੇ ਕਰ ਸਕਦਾ, ਪਰ ਉਹ ਇਹਨਾਂ ਨੂੰ ਦੁਬਾਰਾ ਮਿਲ ਜੁਲ ਕੇ ਬੈਠ ਕੇ ਵਿਚਾਰ ਕਰਨ ਦੀ ਲੋੜ ਹੈ ਕਿ ਕਿੱਦਾਂ ਬੈਸਟ ਇਫੈਕਟਿਵ ਹੋ ਸਕਦੇ ਨੇ। ਬਿਲਕੁਲ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਇਹ ਬਹੁਤ ਵੱਡਾ ਪ੍ਰੋਜੈਕਟ ਸੀਗਾ, ਇੱਕ ਬਹੁਤ ਵੱਡੀ ਕਾਨਫਰੰਸ ਸੀਗੀ, ਇੰਨੇ ਲੋਕ ਦੂਰੋਂ ਨੇੜੇ ਇੱਥੇ ਪਹੁੰਚੇ ਹੋਏ ਸੀਗੇ, ਆਈ ਨੋ ਕਿ ਬਹੁਤ ਸਕਸੈਸਫੁਲ ਰਿਹਾ ਹੈ, ਪਰ ਤੁਹਾਨੂੰ ਡਿਊਰਿੰਗ 3-4 ਦਿਨਾਂ ਦਾ ਜਿਹੜਾ ਪੂਰਾ ਪ੍ਰੋਜੈਕਟ ਸੀਗਾ, ਇਸ ਦੇ ਵਿੱਚ ਕੀ ਤੁਹਾਨੂੰ ਕੋਈ ਪ੍ਰੋਬਲਮਸ ਵੀ ਫੇਸ ਕਰਨੀਆਂ ਪਈਆਂ, ਜਿੱਦਾਂ ਭਾਰਤੀ ਏਜੰਸੀਆਂ ਨੇ ਕੋਈ ਤੰਗ ਕਰਨਾ, ਜਾਂ ਫਿਰ ਜਿਹੜੇ ਇਹ ਸਾਰੇ ਲੋਕ ਇਕੱਠੇ ਹੋਏ ਸੀ ਇੱਕ ਜਗ੍ਹਾ ਤੇ, ਇਹਨਾਂ ਵਿੱਚ ਕੋਈ ਪ੍ਰੋਬਲਮ, ਐਨੀ ਪ੍ਰੋਬਲਮ ਡਿਡ ਯੂ ਫੇਸ ਡਿਊਰਿੰਗ ਦਿਸ ਟਾਈਮ? ਇਸ ਤਰ੍ਹਾਂ ਦੇ ਕਾਫੀ ਖਦਸ਼ੇ ਸਾਨੂੰ ਪਹਿਲੋਂ ਸਾਡੇ ਦਿਮਾਗ ਦੇ ਵਿੱਚ ਪੰਪਦੇ ਸਨ ਕਿ ਸ਼ਾਇਦ ਕਿਹੜੀਆਂ ਪ੍ਰੋਬਲਮਸ ਸਾਨੂੰ ਆ ਸਕਦੀਆਂ ਨੇ ਜੀ। ਤੇ ਮੈਂ ਇਹ ਗੱਲ ਕਲੀਅਰ ਕਰਦਾ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਨੂੰ ਕੋਈ ਵੀ ਮੁਸ਼ਕਲ ਇਹੋ ਜਿਹੀ ਸਾਹਮਣੇ ਨਹੀਂ ਆਈ ਜਿਹਨੂੰ ਮੈਂ ਤੁਹਾਡੇ ਨਾਲ ਸਾਂਝੀ ਕਰਾਂ, ਕਿਉਂਕਿ ਬਿਲਕੁਲ ਕੋਈ ਪ੍ਰੋਬਲਮ ਨਹੀਂ ਆਈ। That's good. ਜਿਹੜੇ ਸਾਡੇ ਸਾਹਮਣੇ ਦੋ ਚੈਲੰਜ ਸਨ ਕਿ ਜਿਹੜੇ ਵੱਖ-ਵੱਖ ਵਿਚਾਰ ਧਾਰਾਵਾਂ ਵਾਲੇ ਵਿਦਵਾਨ ਸੱਜਣ ਪਹੁੰਚੇ ਨੇ, ਜਿਹੜੇ ਕਿ ਉਹ ਇੱਕ ਦੂਜੇ ਦੇ ਨਾਲ ਬੈਠਣਾ ਲਾਇਕ ਨਹੀਂ ਕਰਦੇ, ਇੱਕ ਦੂਜੇ ਦੀ ਵਿਚਾਰਧਾਰਾ ਨੂੰ ਬਿਲਕੁਲ ਕੰਡੈਮ ਕਰਦੇ ਨੇ, ਪ੍ਰਵਾਨ ਨਹੀਂ ਕਰਦੇ। ਸਾਡੇ ਸਾਹਮਣੇ ਇੱਕ ਚੈਲੰਜ ਸੀ ਕਿ ਉਹਨਾਂ ਨੂੰ ਇੱਕ ਟੇਬਲ ਦੇ ਉੱਤੇ ਕਿਵੇਂ ਬਿਠਾਇਆ ਜਾਣਾ, ਤੇ ਕਿਵੇਂ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਇੰਟਰੈਕਟ ਹੋਣਗੇ। ਪਰ ਬਿਲਕੁਲ ਇਹੋ ਜਿਹੀ ਕੋਈ ਦਿੱਕਤ ਸਾਡੇ ਸਾਹਮਣੇ ਨਹੀਂ ਆਈ। ਸਾਰੇ ਵਿਦਵਾਨ ਇੱਕ ਦੂਜੇ ਦੇ ਨਾਲ ਬੜੇ ਰਿਸਪੈਕਟਫੁਲ ਤਰੀਕੇ ਦੇ ਨਾਲ ਪੇਸ਼ ਆ ਰਹੇ ਸਨ, ਔਰ ਇੱਕ ਦੂਜੇ ਦੇ ਵਿਚਾਰਾਂ ਦੇ ਨਾਲ ਜਿਹੜੀ ਅਸਹਿਮਤੀ ਸੀ ਉਹ ਵੀ ਬਹੁਤ ਸੁਲਝੇ ਹੋਏ ਸ਼ਬਦਾਂ ਦੇ ਵਿੱਚ ਜ਼ਾਹਰ ਕਰ ਰਹੇ ਸਨ। ਬਿਲਕੁਲ ਕੋਈ ਇਹੋ ਜਿਹੀ ਐਰੋਗੈਂਸ ਲੈਂਗੁਏਜ ਜਾਂ ਕਹੀਏ ਬਿਹੇਵੀਅਰ ਬਿਲਕੁਲ ਨਹੀਂ ਸੀ ਕਰ ਰਹੇ। ਤੇ ਸਾਰਿਆਂ ਨੇ ਇੱਕ ਦੂਜੇ ਦੇ ਵਿਊਜ਼ ਨੂੰ ਰਿਸਪੈਕਟ ਕੀਤਾ। ਐਗਰੀ ਹੋਣਾ ਨਾ ਐਗਰੀ ਹੋਣਾ ਉਹ ਇੱਕ ਵੱਖਰੀ ਗੱਲ ਹੈ। ਬਿਲਕੁਲ ਇਹਦੇ ਵਿੱਚ ਨਾ ਤੇ ਇਸ ਤੱਕ ਤੋਂ ਕੋਈ ਸਾਨੂੰ ਪ੍ਰੋਬਲਮ ਆਈ ਹੈ ਤੇ ਨਾ ਹੀ ਕੋਈ ਇੰਡੀਆ ਦੀਆਂ ਏਜੰਸੀਆਂ ਵੱਲੋਂ ਕਹਿ ਲਈਏ ਕਿ ਉਹ ਸਾਨੂੰ ਡੀਰੇਲ ਕਰਨਗੀਆਂ। ਉਹਦੇ ਵਿੱਚ ਵੀ ਤਕਰੀਬਨ ਕਹਿ ਲਈਏ ਕਿ ਕੋਈ ਕਿਸੇ ਤਰ੍ਹਾਂ ਦੀ ਵੀ ਦਿੱਕਤ ਸਾਨੂੰ ਨਹੀਂ ਪੇਸ਼ ਆਈ। ਸਾਡੀ ਥੋੜਾ ਬਹੁਤਾ ਇਹ ਸੀ ਕਿ ਸਾਨੂੰ ਉਹਨਾਂ ਬੁਲਾਰਿਆਂ ਨੂੰ ਸਾਡੀ ਜਿਹੜੀ ਅਕੋਮੋਡੇਸ਼ਨ ਸੀ ਥੋੜੀ ਜਿਹੀ ਵੈਨਿਊ ਤੋਂ ਦੂਰ ਸੀ, ਉਹ ਸਾਡੀ ਆਪਣੀ ਪ੍ਰੋਬਲਮ ਸੀ, ਹੋਰ ਕੋਈ ਗੱਲ ਨਹੀਂ ਸੀ। ਸੋ ਇਹੋ ਜਿਹੀ ਕੋਈ ਵੀ ਪ੍ਰੋਬਲਮ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ, ਮੇਰੇ ਖਿਆਲ 'ਚ ਇਹੋ ਜਿਹੀ ਕੋਈ ਵੀ ਗੱਲ ਨਹੀਂ ਹੈ। ਬਿਲਕੁਲ ਸਮੂਥ ਹੈ ਔਰ ਪੂਰਾ ਸਹਿਯੋਗ ਸਾਨੂੰ ਇਹਨਾਂ ਸਾਰਿਆਂ ਵੀਰਾਂ ਨੇ ਜੀ, ਇੰਡੀਆ ਵਾਲਿਆਂ ਨੇ, ਓਵਰਸੀਜ਼ ਵਾਲਿਆਂ ਨੇ ਦਿੱਤਾ ਹੈ। ਥੋੜਾ ਜਿਹਾ ਸੀਗਾ ਵੀ ਇੱਕ ਮੈਂਬਰ ਸਾਡੇ ਵਿੱਚੋਂ ਵਾਕਆਊਟ ਕਰ ਗਏ ਸਨ। ਸ਼੍ਰੋਮਣੀ ਕਮੇਟੀ ਦੇ ਜਿਹੜੇ ਜਨਰਲ ਸੈਕਟਰੀ ਨੇ ਸੁਖਦੇਵ ਸਿੰਘ ਧੌਰ ਹੋਰੀ, ਉਹਦੇ ਚ ਆਪਣੀ ਵਜ੍ਹਾ ਸੀ ਉਹਨਾਂ ਦੀ, ਕਿਉਂਕਿ ਜਿਸ ਤਰ੍ਹਾਂ ਦਾ ਉਹਨਾਂ ਨੇ ਸੋਚਿਆ ਸੀ ਇੱਥੇ ਢਾਂਚਾ ਉਸ ਤਰ੍ਹਾਂ ਦੇ ਨਾਲ ਨਹੀਂ। ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਸਾਰੇ ਆਜ਼ਾਦ ਹਾਂ, ਹਿੰਦੁਸਤਾਨ ਦੇ ਵਿੱਚ ਲੀਡਰਾਂ ਦੇ ਨਾਲ ਇੱਕ ਵੱਖਰੀ ਤਰ੍ਹਾਂ ਦਾ ਵਰਤਾਓ ਕੀਤਾ ਜਾਂਦਾ ਹੈ, ਪਰ ਇਸ ਕੰਟਰੀ ਦੇ ਵਿੱਚ ਉਹਨਾਂ ਨੂੰ ਵੀ ਆਮ ਪਬਲਿਕ ਦੇ ਨਾਲ ਦੀਆਂ ਕੁਰਸੀਆਂ ਦੇ ਉੱਤੇ ਹੀ ਬਿਠਾਇਆ ਜਾਂਦਾ ਹੈ। ਸੋ ਕੋਈ ਪ੍ਰਬੰਧ ਉਹਨਾਂ ਲਈ ਨਹੀਂ ਹੁੰਦੇ, ਤੇ ਸ਼ਾਇਦ ਉਹਨਾਂ ਨੂੰ ਇਹ ਗੱਲ ਪਸੰਦ ਨਾ ਆਈ ਹੋਵੇ। ਇਸ ਕਰਕੇ ਉਹ ਦੂਜੇ ਦਿਨ ਇਹ ਕਰਕੇ ਚਲੇ ਗਏ ਸਨ ਕਿ ਮੈਨੂੰ ਮੈਂ ਜਾਣਾ। ਸੋ ਮੈਨੂੰ ਜਿਸ ਤਰ੍ਹਾਂ ਤੁਸੀਂ ਕੁਐਸਚਨ ਕਰ ਰਹੇ ਹੋ, ਆਈ ਐਮ ਨਾਟ ਰੈਡੀ ਟੂ ਆਨਸਰ। ਜੀ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਅਸੀਂ ਪੂਰੇ 3 ਦਿਨਾਂ ਦਾ ਜਿਹੜਾ ਲੇਖਾ ਜੋਖਾ ਸਾਰੇ ਦਰਸ਼ਕਾਂ ਸਾਹਮਣੇ ਕੀਤਾ ਹੈ ਕਿ 3 ਦਿਨਾਂ ਵਿੱਚ ਕਿਹੜੇ ਮੁੱਦਿਆਂ ਤੇ ਗੱਲਬਾਤ ਕੀਤੀ ਗਈ, ਕਿਹੜੇ ਮਤੇ ਕਿਸ ਤਰ੍ਹਾਂ ਪਾਸ ਕੀਤੇ ਗਏ, ਕਿਸ ਤਰ੍ਹਾਂ ਇਸ ਨੂੰ ਇੰਪਲੀਮੈਂਟ ਕੀਤਾ ਜਾਵੇਗਾ, ਪਰ ਜਿਸ ਤਰ੍ਹਾਂ ਹੋਰ ਵੀ ਡਿਟੇਲ ਦੇ ਵਿੱਚ ਸਾਡੇ ਦਰਸ਼ਕ ਇਸ ਨੂੰ ਪੜ੍ਹਨਾ ਚਾਹਣਗੇ, ਜਿਸ ਤਰ੍ਹਾਂ ਤੁਸੀਂ ਮੈਨੂੰ ਹਾਰਡ ਕਾਪੀ ਭੇਜੀ, ਮੈਂ ਚਾਹਾਂਗੀ ਤੁਹਾਨੂੰ ਦੱਸੋ ਕਿਹੜੀਆਂ ਇਹ ਹਾਰਡ ਕਾਪੀਜ਼, ਸੌਫਟ ਕਾਪੀਜ਼ ਸਾਡੇ ਦਰਸ਼ਕ ਨੇ TV 84 ਦੇਖ ਰਹੇ ਨੇ ਇਸ ਵੇਲੇ, ਉਹਨਾਂ ਤੱਕ ਕਿਸ ਤਰ੍ਹਾਂ ਪਹੁੰਚੇਗੀ, ਉਹ ਕਿਸ ਤਰ੍ਹਾਂ ਇਸ ਨੂੰ ਹਾਸਲ ਕਰ ਸਕਦੇ ਨੇ? ਜੀ,
ਇਹਦੇ ਤਹਿਤ ਜਿਹੜੀ ਸੌਫਟ ਕਾਪੀਜ਼ ਆ ਉਹ ਤੇ ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਦੇ ਪੇਜ ਦੇ ਉੱਤੇ ਪਾਈ ਗਈ ਹੈ। ਓਕੇ। ਅਤੇ ਨਾਲ ਹੀ ਵਰਲਡ ਸਿੱਖ ਕਾਨਫਰੰਸ ਤੇ ਜਿਹੜਾ www.worldsikhconference.com ਇਸ ਵੈਬਸਾਈਟ ਦੇ ਉੱਤੇ ਇਹਦੀ ਸੌਫਟ ਕਾਪੀ ਪਾਈ ਗਈ ਹੈ ਜੀ। ਤੇ ਪਰ ਇਹਦੀ ਹਾਰਡ ਕਾਪੀ ਜਿਹੜੀ ਹੈ ਉਹ ਵੀ ਅਸੀਂ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰਿੰਟ ਕਰਵਾ ਕੇ ਅਲੱਗ ਵੀਕ ਤੇ ਹਫ਼ਤੇ 10 ਦਿਨ ਤੱਕ ਫਿਰ ਅਸੀਂ ਜਿਹੜੇ ਵਿਦਵਾਨ ਪਹੁੰਚੇ ਸਨ ਉਹਨਾਂ ਦੇ ਨਾਲ ਸੰਬੰਧਿਤ ਗੁਰੂ ਘਰਾਂ ਨੂੰ ਜਾਂ ਉਹਨਾਂ ਵਿਅਕਤੀਆਂ ਨੂੰ ਅਸੀਂ ਪੋਸਟ ਕਰ ਦਿੰਦੀਆਂ ਨੇ ਜੀ। ਤੇ ਪਰ ਜੇਕਰ ਇੰਡੀਵਿਜੂਅਲੀ ਕਿਸੇ ਨੂੰ ਲੋੜ ਹੋਵੇ ਤਾਂ ਸਾਡੇ ਨਾਲ ਸਾਡੀਆਂ ਡਿਟੇਲਸ ਇਸ ਵੈਬਸਾਈਟ ਦੇ ਉੱਤੇ ਪਈਆਂ ਨੇ। ਕੋਈ ਵੀ ਸੱਜਣ ਸਾਨੂੰ ਫੋਨ ਕਰਕੇ ਸਾਨੂੰ ਈਮੇਲ ਕਰਕੇ ਆਪਣਾ ਐਡਰੈਸ ਲਿਖਾ ਦੇਵੇ, ਅਸੀਂ ਉਹਨਾਂ ਨੂੰ ਪੋਸਟ ਕਰ ਦੇਵਾਂਗੇ। ਤੇ ਕਿਸੇ ਵੀ ਤਰ੍ਹਾਂ ਉਹ ਸਾਤੋਂ ਅਸੀਂ ਜਿਹੜੀ ਅਸੀਂ ਇਸ ਗੱਲ ਨੂੰ ਐਕਟੀਵੇਟ ਕਰਾਂਗੇ ਕਿ ਜੇਕਰ ਕਿ ਸਾਡੇ ਨਾਲ ਸੱਜਣ ਕੰਟੈਕਟ ਕਰਦਾ ਇਹਦੇ ਬਾਰੇ। ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ। ਇਸ ਦੇ ਨਾਲ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦੀ ਕਿ ਇਹ ਸਾਰੀਆਂ ਜਿਹੜੀਆਂ ਸਪੀਚਿਸ ਨੇ ਤੁਸੀਂ YouTube ਤੇ ਵੀ ਇਸ ਦੇ ਲਿੰਕ ਦੇਖ ਸਕਦੇ ਹੋ, ਸਪੀਚਿਸ ਸਾਨੂੰ ਉੱਥੇ ਮਿਲ ਸਕਦੀਆਂ। ਸੋ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਵਰਲਡ ਸਿੱਖ ਕਾਨਫਰੰਸ ਸਾਨੂੰ ਵੇਰਵਾ ਦਿੱਤਾ। ਐਟ ਦੀ ਐਂਡ ਮੈਂ ਆਸਟ੍ਰੇਲੀਆ ਦੇ ਜਿਹੜੀਆਂ ਸਾਰੀਆਂ ਸਿੱਖ ਸੰਗਤਾਂ ਨੇ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਾਂਗੀ, ਵੱਖ-ਵੱਖ ਜਿਹੜੇ ਪੰਥਕ ਜਥੇਬੰਦੀਆਂ ਨੇ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਮੂਲ ਨਾਨਕ ਸ਼ਾਹੀ ਕੈਲੰਡਰ 2003 ਵੀ ਆਸਟ੍ਰੇਲੀਆ ਦੇ ਵਿੱਚ ਲਾਗੂ ਕਰ ਦਿੱਤਾ। ਸੋ ਥੈਂਕ ਯੂ ਸੋ ਮਚ ਫॉर दैट ਟੂ, ਕਿਉਂਕਿ ਆਈ ਨੋ ਕਿ ਅਮਰੀਕਾ, ਕੈਨੇਡਾ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਤਾਂ ਪਹਿਲੇ ਹੀ ਲਾਗੂ ਸੀਗਾ, ਪਰ ਆਸਟ੍ਰੇਲੀਆ ਦੇ ਸਿੱਖ ਸੰਗਤਾਂ ਨੇ ਵੀ ਇਸ ਨੂੰ ਪ੍ਰਵਾਨਗੀ ਕੀਤੀ ਹੈ। ਸੋ ਥੈਂਕ ਯੂ ਸੋ ਮਚ ਵੀਰ ਜੀ ਫॉर योर टाइम। ਤੇ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।